व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਪੰਜੋ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਕੋਲ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 44 ਦੇ ਕਰੀਬ ਮੈਸੇਜ ਨੇ। ਮਨਮੰਤਰ ਕੌਰ ਭੈਣ ਜੀ ਸਾਂ ਲਿਖਦੇ ਨੇ, ਹਜ਼ਾਰ ਸਲਾਮ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ ਜੀ ਦੀ ਸ਼ਹੀਦੀ ਨੂੰ ਐਂਡ ਰਿਸਪੈਕਟ ਟੂ देयर ਫੈਮਿਲੀਜ਼ ਹੂ ਸਟੂਡ ਬਾਈ ਥੀਸ ਵਾਰੀਅਰਸ। ਬਹੁਤ ਬਹੁਤ ਸ਼ੁਕਰੀਆ ਭੈਣ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਸਿੱਖ ਇਤਿਹਾਸ ਨੂੰ 21ਵੀਂ ਸਦੀ ਦੇ ਹਾਣ ਦਾ ਵੀ ਬਣਾਇਆ, ਬੀਤੇ ਦੇ ਇਤਿਹਾਸ ਨਾਲ ਵੀ ਇਨਸਾਫ ਕੀਤਾ ਔਰ ਇਹਨਾਂ ਦੇ ਪਰਿਵਾਰਾਂ ਨੇ ਸ਼ਹੀਦਾਂ ਦੇ ਔਰ ਜਿਹੜੇ ਯੋਧੇ ਇਸ ਪਾਸੇ ਤੁਰੇ ਜਾਂ ਜਿਹੜੇ ਅੱਜ ਵੀ ਜੇਲ੍ਹਾਂ 'ਚ ਨੇ ਔਰ ਕੌਮੀ ਹੱਕ ਦੇ ਲਈ ਨਾਅਰਾ ਮਾਰਦੇ ਨੇ, ਆਵਾਜ਼ ਬੁਲੰਦ ਕਰਦੇ ਨੇ, ਉਹਨਾਂ ਦੇ ਹੀ ਪਰਿਵਾਰ ਨੇ ਅਲਟੀਮੇਟਲੀ ਉਹ ਜ਼ਮਾਨਤਾਂ ਕਰਵਾਉਣ, ਵਕੀਲਾਂ ਦੇ ਕੋਲ ਧੱਕੇ ਖਾਣ, ਦੂਜੇ ਸਭ ਸਾਥ ਛੱਡ ਜਾਂਦੇ ਨੇ, ਰਿਸ਼ਤੇਦਾਰ ਵੀ ਦੌੜ ਜਾਂਦੇ ਨੇ ਤੇ ਸੌਖਾ ਨਹੀਂ ਹੈ। ਸਾਰਿਆਂ ਨੂੰ ਸੱਚਮੁੱਚ ਹੀ ਹਜ਼ਾਰ ਸਲਾਮ ਜੀ। ਪ੍ਰਦੀਪ ਕੌਰ ਸਾਨੂੰ ਲਿਖਦੇ ਨੇ, ਲਵ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ ਹੈ। ਬਹੁਤ ਸ਼ੁਕਰੀਆ। ਰਣਜੀਤ ਸਿੰਘ ਵੀ ਸਾਨੂੰ ਕਹਿੰਦੇ ਨੇ ਹੈਲੋ, ਲਿਖਦੇ ਨੇ ਸਰਦਾਰ ਯਕ ਮੰਗੋਲ ਜੀ ਦੇ ਕਾਫੀ ਸਾਰੇ ਮੈਸੇਜ ਨੇ। ਉਹਨਾਂ ਲਿਖਿਆ ਹੈ ਥੈਂਕ ਯੂ TV 84। ਫਿਰ ਉਹਨਾਂ ਲਿਖਿਆ ਹੈ ਕਿ ਬਿਗ ਅਪ ਕਸ਼ਮੀਰ ਐਂਡ ਖਾਲਿਸਤਾਨ, ਕਾਫੀ ਦਫਾ उन्होंने लिखा है। फिर उन्होंने किया ऑसम एंड फिर लिखा स्टॉप ह्यूमन राइट्स वायलेशन इन कश्मीर एंड ग्रेट खालिस्तान। और काफ़ी सारे सानू इस सैगमेंट से थमा पाए ने और काफ़ी सारे दर्शकों ने सानू फतेह बुलाई है। वाहिगुरू जी का खालसा वाहिगुरू जी की फतेह। एंड नितनेम सिंह सानू लिखते हैं सिखां दा इतिहास ही ऐसा है कौन नहीं जानता। और जी डॉक्टर साहब यही सब आए ने और सानू सिंह खालिस्तान लिखा है कि डॉक्टर साहब ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਨੇ ਕਾਫੀ ਸਾਰੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਨੇ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਦੂਸਰੇ ਸੈਗਮੈਂਟ ਤੇ ਮੇਰਾ ਖਿਆਲ ਹੈ ਥੋੜੀ ਜਿਹੀ ਇੰਟਰਨੈਟ ਕਨੈਕਸ਼ਨ ਪ੍ਰੋਬਲਮ ਹੈ। ਜਾਂ ਤੁਸੀਂ ਮੈਂ ਦੇਖਦੀ ਹਾਂ। ਹਾਂਜੀ ਰਿਟਰੀਵ ਜੇ ਹੋਗੇ ਤਾਂ ਮੈਂ ਕਰਾਂਗੀ। ਨਹੀਂ ਡਾਕਟਰ ਸਾਹਿਬ ਤੁਸੀਂ ਆਈ ਥਿੰਕ ਜਿਹੜਾ ਹਾਂ ਆ ਗਏ ਨੇ। ਓਕੇ ਗਾਟ ਇਟ। ਕੁਲਦੀਪ ਸਿੰਘ ਸਾਨੂੰ ਲਿਖਦੇ ਨੇ ਵੈਰੀ ਗੁੱਡ ਜੌਬ ਡਾਕਟਰ ਸਾਹਿਬ। ਐਂਡ ਵਿਰਕ ਸੁਰਿੰਦਰ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ। ਗੁਰਨਾਮ ਸਿੰਘ ਸਾਨੂੰ ਲਿਖਦੇ ਨੇ ਗੋਡ ਬਲੈਸ ਯੂ ਗਾਇਜ਼। ਔਰ ਧਰਮਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕਾਫੀ ਸਾਰੇ ਥੰਮ ਆਪਣੇ ਸਾਡੇ ਵਾਸਤੇ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਜਿਹੜਾ ਅਹਿਮ ਇਸ਼ੂ ਹੈ ਉਸ ਬਾਰੇ। ਦੇਖੋ ਜਦੋਂ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਉੱਤੇ ਔਰ ਬਾਈਬਲ ਕਲਾਂ ਦੇ ਗੋਲੀ ਕਾਂਡ ਤੇ ਅਸੈਂਬਲੀ ਦੇ ਵਿੱਚ ਪੰਜਾਬ ਅਸੈਂਬਲੀ 'ਚ ਡਿਸਕਸ ਹੋਈ ਜੀ ਔਰ ਉਸ ਤੋਂ ਬਾਅਦ ਇਹ ਗੱਲ ਕੁਝ ਸਿਆਣਿਆਂ ਨੇ ਕਹੀ ਕਿ ਵੀ ਇਹ ਜਾਣ ਬੁੱਝ ਕੇ ਇੱਕ ਤਾਂ ਉਸ ਤੋਂ ਪਹਿਲਾਂ ਹੀ ਉਹ ਰਿਪੋਰਟ ਲੀਕ ਕਰ ਦਿੱਤੀ ਗਈ ਸੀ। ਉਹਦੇ ਨਤੀਜੇ ਦੇ ਤੌਰ ਤੇ ਅਕਾਲੀਆਂ ਨੇ ਮੈਨੇਜ ਕਰ ਲਿਆ ਸੀ ਕਿ ਗੁਰਮੁਖ ਸਿੰਘ ਜਿਹੜਾ ਗਵਾਹ ਸੀ ਉਹਨੂੰ ਮੁਕਰਾ ਦਿੱਤਾ ਔਰ ਉਹਨੂੰ ਦੁਬਾਰਾ ਅਕਾਲ ਤਖਤ ਦਾ ਗ੍ਰੰਥੀ ਲਾ ਦਿੱਤਾ। ਇਸੇ ਤਰੀਕੇ ਨਾਲ ਹੋਰ ਵੀ ਸਟੇਟਮੈਂਟਾਂ ਇੱਧਰ ਉੱਧਰ ਆ ਗਈਆਂ ਤਾਂ ਉਹ ਅਮਰਿੰਦਰ ਦੇ ਨਾਲ ਮਿਲੀ ਭੁਗਤੀ ਸੀ। ਅਸੀਂ ਪਹਿਲੇ ਦਿਨ ਤੋਂ ਹੀ ਇਹ ਕਹਿੰਦੇ ਰਹੇ ਵੀ ਇਹ ਰਲੇ ਹੋਏ ਨੇ, ਕਿਸੇ ਨੂੰ ਕੁਝ ਨਹੀਂ ਹੋਣਾ, ਅਕਾਲੀਆਂ ਨੂੰ ਵੀ ਉਹ ਕੋਈ ਉਹਨਾਂ ਨੂੰ ਡੈਮੇਜ ਨਹੀਂ ਹੋਣ ਦੇਣਾ ਚਾਹੁੰਦੇ। ਔਰ ਇਸੇ ਤਰ੍ਹਾਂ ਈਵਨ ਉਹਨਾਂ ਦਾ ਅਟਾਰਨੀ ਜਨਰਲ ਅਤੁਲ ਨੰਦਾ ਜਿਹਨੂੰ ਲੈ ਕੇ ਅਮਰਿੰਦਰ ਹੁਣ ਜਿਹੜਾ ਉਹ ਪਹਿਲਾਂ ਇਜ਼ਰਾਈਲ ਗਿਆ, ਉੱਥੋਂ ਟਰਕੀ ਪਹੁੰਚ ਗਿਆ, ਇਸ ਉੱਥੇ ਜਿਹੜਾ ਗੈਲੀਪੋਲੀ ਦੀ ਲੜਾਈ ਦੇ ਉੱਥੇ ਫੋਟੋਆਂ ਖਿਚਾ ਰਿਹਾ। ਮੈਨੂੰ ਸਟੋਰੀ ਫੋਲੋ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ 6 ਫਾਰ ਜਸਟਿਸ ਤੇ ਗੁਰਪਤਵੰਤ ਸਿੰਘ ਪੰਨੂ ਔਰ ਇੱਥੋਂ ਰਾਣਾ ਉੱਥੇ ਪਹੁੰਚੇ ਹੋਏ ਨੇ। ਉਹਨਾਂ ਨੇ ਫਿਰ ਜਿਵੇਂ ਉਹਨੂੰ ਦੌੜਾਇਆ ਉਹਨਾਂ ਸਾਰਿਆਂ ਨੂੰ ਉੱਥੇ ਉਹਨਾਂ ਨੇ ਜਿਹੜਾ ਉੱਥੋਂ ਦੀ ਅਦਾਲਤ 'ਚ ਇਸਤੰਬੁਲ ਦੀ ਉਹ ਮੂਵ ਕਰਕੇ ਕਿ ਭਾਈ ਇਹ ਕੀ ਕਰਤੂਤਾਂ ਨੇ, ਉੱਥੋਂ ਛੱਡ ਕੇ ਦੌੜੇ ਹੋਏ ਨੇ। ਆਉਣ ਵਾਲੇ ਦਿਨਾਂ 'ਚ ਹੋਰ ਸਟੋਰੀ ਕਲੀਅਰ ਹੋਏਗੀ। ਸੋ ਕੁੱਲ ਮਿਲਾ ਕੇ ਪਿੱਛੇ ਉਹ ਕਿਉਂਕਿ ਜਦੋਂ ਹੁਣ ਟਰਕੀ ਔਰ ਦੂਜੇ ਵੀ ਆਇਆ ਤੇ ਉਹੀ ਐਡਵੋਕੇਟ ਜਨਰਲ ਅਤੁਲ ਨੰਦਾ ਉਹਦਾ ਸਾਰਾ ਟੱਬਰ ਵੀ ਨਾਲ ਤੇ ਉਹ ਜਿੰਨੇ ਹੋਰ ਉਹ ਸਾਰੇ ਇਹਦੇ ਪਿਆਲੇ ਦੇ ਯਾਰ ਨੇ। ਇੱਕ ਮੀਡੀਆ ਐਡਵਾਈਜ਼ਰ ਉਹਨੂੰ ਨਾਲ ਕਹਿ ਕੇ ਨਾਲ ਰੱਖਦਾ ਚਾਲ ਕੇ ਕੀ ਨਾਂ ਹੈਗਾ ਉਹਦਾ। ਸੋ ਸਾਰੇ ਉਸ ਕਿਸਮ ਦੇ। ਲੇਕਿਨ ਇਸ ਗੱਲ ਨੂੰ ਯਕੀਨੀ ਬਣਾਇਆ ਉਹਨਾਂ ਨੇ ਕਿ ਜਦੋਂ ਪੁਲਸੀਏ ਜਿਹੜੇ ਚਰਨਜੀਤ ਸ਼ਰਮਾ ਔਰ ਦੂਜੇ ਸੀ ਉਹਨਾਂ ਨੇ ਪਟੀਸ਼ਨ ਕੀਤੀ ਹਾਈ ਕੋਰਟ 'ਚ ਉਹਨੂੰ ਚੈਲੰਜ ਕਰਦੇ ਆ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੂੰ। ਔਰ ਇਹਨਾਂ ਦਾ ਜਿਹੜਾ ਨਾ ਹੀ ਉੱਥੇ ਕੋਈ 200 ਤੋਂ ਜ਼ਿਆਦਾ ਵਕੀਲ ਇਹਦੇ ਦਫ਼ਤਰ 'ਚ ਹੁੰਦੇ ਨੇ ਐਡਵੋਕੇਟ ਜਨਰਲ ਦੇ, ਕੋਈ ਵਕੀਲ ਨਹੀਂ ਗਿਆ। ਜੱਜ ਵੇਟ ਕਰਦਾ ਔਰ ਇਵੈਂਚੁਅਲੀ ਉਸ ਦੇ ਉੱਤੇ ਇਹਨੇ ਸਟੇ ਦੇ ਦਿੱਤਾ ਹੁਣ। ਔਰ ਇਹ ਗੱਲ ਬਰਗਾੜੀ ਦੇ ਵਿੱਚ ਸਪੀਕਰਸ ਨੇ ਕਹੀ ਕਿ ਹੋਣਾ ਇਹ ਹੈ ਵੀ ਇਹਨਾਂ ਨੇ ਈਵਨ ਜਿਹੜੀ ਪੰਜਾਬ ਅਸੈਂਬਲੀ 'ਚ ਵੀ ਇਹਦੀ ਰਿਪੋਰਟ ਰਣਜੀਤ ਸਿੰਘ ਕਮਿਸ਼ਨ ਦੀ ਰੱਖੀ, ਉਸ ਤੋਂ ਪਹਿਲਾਂ ਇਹਨਾਂ ਨੇ ਜ਼ੋਰਾ ਸਿੰਘ ਕਮਿਸ਼ਨ ਰਿਪੋਰਟ ਨੂੰ ਵੀ ਕਲੋਜ਼ ਨਹੀਂ ਕੀਤਾ। ਜਿਹੜੀ CBI ਨੂੰ ਕੇਸ ਪਹਿਲਾਂ ਦਿੱਤੇ ਸੀਗੇ ਬਾਦਲ ਕਿਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਦਿੱਲੀ 'ਚ ਉਹਨਾਂ ਦੇ ਆਕਾ ਬੈਠੇ ਨੇ, ਉਹਨਾਂ ਨੇ ਕੁਝ ਨਹੀਂ ਕਰਨਾ ਹੈ, ਇਹਨਾਂ ਨੂੰ ਕੋਈ ਹਾਰਮ ਨਹੀਂ ਹੋਏਗਾ।
ਔਰ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਦੋਂ ਤੱਕ ਤਾਂ ਬਾਦਲਾਂ ਦੀ ਹਕੂਮਤ ਸੀ ਉਹ ਤਾਂ ਸੁਮੇਧ ਸੈਣੀ ਦੇ ਥੱਲੇ ਹੁੰਦਾ ਹੀ ਸੀ। ਹੁਣ ਉਹਨਾਂ ਨੂੰ ਸੀ ਕਿ ਜੀ ਵੀ ਜੇ ਅਮਰਿੰਦਰ ਅਦਰਵਾਈਜ਼ ਕੋਈ ਲਾਈਨ ਲਏਗਾ ਤੇ ਇਹਨਾਂ ਦੇ ਸਿਰ ਤੇ ਤਲਵਾਰ ਲਟਕੇਗੀ। ਸੋ ਉਹਨਾਂ ਨੇ ਤਾਂ ਆਪਣੀ ਮੰਗ ਜਾਰੀ ਰੱਖੀ ਕਿ ਸੀਬੀਆਈ ਰਿਪੋਰਟ ਹੋਏ, ਪਰ ਕਿਉਂਕਿ ਇਹ ਸਾਰੀ ਕਲੋਜ਼ਿੰਗ ਨਹੀਂ ਸੀ ਹੋਈ ਹੁਣ ਪੰਜਾਬ ਹਰਿਆਣਾ ਹਾਈ ਕੋਰਟ 'ਚ ਅੱਡ-ਅੱਡ ਪਟੀਸ਼ਨਰਾਂ ਨੇ, ਪਹਿਲਾਂ ਜਿਹੜਾ ਇੱਕ ਪੁਲਿਸੀਆ ਜਿਹੜਾ ਪੁਲਿਸ ਆਫੀਸਰ ਸ਼ਮਸ਼ੇਰ ਸਿੰਘ ਉਹਨੇ ਜਿਹੜਾ ਉਹ ਚੈਲੰਜ ਕੀਤਾ, ਉਸ ਤੋਂ ਪਹਿਲਾਂ ਇੱਕ ਹੋਰ ਨੇ ਚੈਲੰਜ ਕੀਤਾ ਹੋਇਆ ਸੀ ਚਰਨਜੀਤ ਸ਼ਰਮੇ ਨੇ ਕਿ ਜੀ ਇਹ ਤਾਂ ਰਿਪੋਰਟ ਹੀ ਜਿਹੜੀ ਹੈ ਰਣਜੀਤ ਸਿੰਘ ਕਮਿਸ਼ਨ ਦੀ ਅਨਕਨਸਟੀਟਿਊਸ਼ਨਲ ਹੈ ਜੀ। ਔਰ ਜ਼ਾਹਰਾ ਤੌਰ ਦੇ ਉੱਤੇ ਜਿਹੜੇ ਸਿੱਖ ਐਕਸ਼ਨ ਦੀ ਮੰਗ ਕਰ ਰਹੇ ਸੀ ਉਹਨਾਂ ਦਾ ਸੀ ਕਿ ਵੀ ਜੇ ਅਮਰਿੰਦਰ ਸਿੰਘ ਵੀ ਲੈਜਿਸਲੇਚਰ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ, ਜੇ ਅਸੈਂਬਲੀ ਨੇ ਯੂਨੈਨਿਮਸਲੀ ਪਾਸ ਕਰਕੇ ਇਸ ਰਿਪੋਰਟ ਨੂੰ ਐਕਸੈਪਟ ਕਰ ਲਿਆ ਹੈ ਤੇ ਨੈਕਸਟ ਕੰਮ ਇਹ ਹੋਣਾ ਚਾਹੀਦਾ ਸੀ ਕਿ ਬਾਈ ਮਿਡਨਾਈਟ ਬਾਦਲ ਦੋਨੋਂ ਬਿਹਾਈਂਡ ਬਾਰ ਹੋਣੇ ਚਾਹੀਦੇ ਸੀ, ਸੁਮੇਧ ਸੈਣੀ ਬਿਹਾਈਂਡ ਬਾਰ ਹੋਣਾ ਚਾਹੀਦਾ ਸੀ, ਔਰ ਸਾਰੇ ਜਿਹੜੇ ਪੁਲਿਸ ਅਫਸਰਾਂ ਨੂੰ ਨੇਮ ਕੀਤਾ ਉਹਨਾਂ ਨੇ, ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੁੰਦਾ। ਲੇਕਿਨ ਇਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਉਹ ਕੋਰਟ ਤੱਕ ਜਾਣ। ਔਰ ਅੱਜ ਜਿਹੜੀ ਖਬਰ ਕਰਕੇ ਮੈਂ ਇਸ ਖਬਰ ਨੂੰ ਦੁਬਾਰਾ ਡਿਸਕਸ ਕਰ ਰਿਹਾ ਹਾਂ, ਗਵਰਨਮੈਂਟ no final sacrilege probe report sends High Court nod. High Court issues a notice of motion to State Assembly CBI for November 2nd. ਅੱਜ ਪੰਜਾਬ ਗਵਰਨਮੈਂਟ ਨੇ ਅੰਡਰਟੇਕਿੰਗ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿ ਜੀ ਅਸੀਂ ਕੋਈ ਵੀ ਜਿਹੜੀ ਬੇਸ਼ੱਕ ਅਸੀਂ SIT ਜਾਂਚ ਹੋਏਗੀ ਉਸ ਦੀ ਜਦੋਂ ਤੱਕ ਕੋਈ ਵੀ ਕਾਰਵਾਈ ਕਿਸੇ ਦੇ ਖਿਲਾਫ ਅਸੀਂ ਹਾਈ ਕੋਰਟ ਦੀ ਮਰਜ਼ੀ ਬਿਨਾਂ ਨਹੀਂ ਕਰਾਂਗੇ, ਔਰ ਉਹ ਰਿਪੋਰਟ ਅਸੀਂ ਤੁਹਾਨੂੰ ਜਿਹੜਾ ਪਹਿਲਾਂ ਪ੍ਰੋਬ ਰਿਪੋਰਟ ਤੁਹਾਨੂੰ ਸਾਹਮਣੇ ਰੱਖਾਂਗੇ, ਫਿਰ ਦੇਖਾਂਗੇ। ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜਾ ਸਾਰਾ ਇਸ਼ੂ ਹੈ ਉਹ ਡੈਡ ਕਰ ਦਿੱਤਾ ਔਰ ਹਾਈ ਕੋਰਟ ਨੇ ਜ਼ਾਹਰਾ ਤੌਰ ਦੇ ਉੱਤੇ ਟੈਕਨੀਕਲ ਜੇ ਇੱਕ ਆਮ ਜਿਹੜੇ ਲੋਕ ਥੋੜਾ ਬਹੁਤ ਲਾਅ ਨਾਲ ਵਾਬਸਤਾ ਨੇ, ਭਾਵੇਂ ਉਹ ਲਾਇਰ ਨਾ ਵੀ ਹੋਣ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੇ ਲੀਗਲ ਲੈਪਸ ਕੀਤਾ ਹੈ ਕਿ ਵੀ ਜ਼ੋਰਾ ਸਿੰਘ ਕਮਿਸ਼ਨ ਰਿਪੋਰਟ ਨੂੰ ਕਲੋਜ਼ਰ ਨਹੀਂ ਦਿੱਤਾ ਜਾਂ CBI ਵਾਲੇ ਕੇਸਿਸ ਨੂੰ ਕਲੋਜ਼ਰ ਨਹੀਂ ਦਿੱਤਾ, ਪਹਿਲਾਂ ਪਾਸ ਕੀਤਾ ਹੈ ਬਾਅਦ ਚ ਕਿਹਾ ਕਿ ਹਾਈ ਕੋਰਟ 'ਚ ਇਹਨਾਂ ਨੇ ਡਿਫੈਂਡ ਹੀ ਨਹੀਂ ਕੀਤਾ ਆਪਣਾ ਜਿਹੜਾ ਨਾ ਐਡਵੋਕੇਟ ਜਨਰਲ ਜਾਂ ਉਹਨਾਂ ਦਾ ਕੋਈ ਵਕੀਲ ਗਿਆ। ਔਰ ਹੁਣ ਜਦੋਂ ਪੰਜਾਬ ਗਵਰਨਮੈਂਟ ਅੰਡਰਟੇਕਿੰਗ ਦੇ ਰਹੀ ਹੈ ਕਿ ਜੀ ਨਹੀਂ ਅਸੀਂ ਬਿਲਕੁਲ ਨਹੀਂ ਕਰਾਂਗੇ ਕੋਈ ਵੀ, ਸੋ ਜ਼ਾਹਿਰ ਹੈ ਕਿ ਵੀ ਇਹਦਾ ਵੀ ਹਾਲ ਜਿਹੜਾ ਸਾਰਾ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਹ ਬਰਗਾੜੀ ਦੀ ਹੋਏ ਜਾਂ ਮੋਗੇ ਜਾਂ ਕੋਟਕਪੂਰੇ ਦੀ ਹੋਏ ਜਾਂ ਜਿਹੜਾ ਗੋਲੀ ਕਾਂਡ ਪਹਿਲਾਂ ਕੋਟਕਪੂਰੇ ਔਰ ਫਿਰ ਬਾਈਬਲ ਕਲਾਂ 'ਚ ਹੋਇਆ, ਇਹ ਵੀ ਜਿਵੇਂ 34 ਸਾਲਾਂ ਤੋਂ ਕਮਿਸ਼ਨ ਦੀ ਆ ਗਿਆ, ਫਿਰ ਹਾਈ ਕੋਰਟ ਨੇ ਰੋਕਤਾ, ਫਿਰ CBI ਨੇ ਫਾਈਲ ਬੰਦ ਕਰਤੀ, ਫਿਰ ਨਵਾਂ ਆਇਆ ਉਹਨੇ ਖੁਲਾ ਦਿੱਤੀ। ਹੁਣ ਇਹ ਕੈਟ ਐਂਡ ਮਾਊਸ ਗੇਮ ਜਿਹੜੀ ਹੈ ਇਹਨਾਂ ਨੇ ਖੇਡਣੀ ਸ਼ੁਰੂ ਕਰ ਦਿੱਤੀ ਹੈ। ਔਰ ਨਾ ਬਾਦਲਾਂ ਤੇ ਸੁਮੇਧ ਸੈਣੀ ਨੂੰ ਕੀ ਹੋਣਾ ਸੀ ਇਸ ਰਿਪੋਰਟ ਦੇ ਤਹਿਤ ਜਿਹੜਾ ਕੋਈ ਈਵਨ ਲੋਅਰ ਲੈਵਲ ਐਕਸ਼ਨ ਸੀ ਉਹ ਵੀ ਨਹੀਂ ਹੋਏਗਾ। ਔਰ ਇਹ ਜਦੋਂ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ ਕਿ ਬਾਦਲ ਔਰ ਅਮਰਿੰਦਰ ਰਲੇ ਹੋਏ ਨੇ, ਇਹ ਏਜੰਸੀਆਂ ਦੀ ਖੇਡ ਰਹੇ ਨੇ, ਏਜੰਸੀ ਬਿੱਲੀ ਦਾ ਰੋਲ ਹੈ, ਇਹ ਦੋ ਬਾਂਦਰ ਰੱਖੇ ਹੋਏ ਨੇ ਉਹਨਾਂ ਨੇ। ਉਹ ਜਦੋਂ ਕੋਈ ਥੋੜਾ ਜਿਹਾ ਇੱਕ ਦਾ ਆਪਣੇ ਆਪ ਨੂੰ ਕੋਈ ਸਮਝਣ ਲੱਗਦਾ ਤਾਂ ਦੂਜੇ ਨੂੰ ਚੁੱਕ ਦਿੰਦੇ ਨੇ। ਔਰ ਇਹ ਜਿਹੜਾ ਸਾਰੀਆਂ ਏਜੰਸੀਆਂ ਨੇ ਇਹ 300 ਤੋਂ ਜ਼ਿਆਦਾ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਇਹ ਇਹਨਾਂ ਦੀਆਂ ਏਜੰਸੀਆਂ ਦੀ ਗੇਮ ਹੈ ਔਰ ਇਸ ਦਾ ਹੀ ਇਹ ਕਵਰ ਅਪ ਹੈ, ਇਸ ਚੋਂ ਕੁਝ ਨਹੀਂ ਨਿਕਲਣਾ। ਬਿਲਕੁਲ ਡਾਕਟਰ ਸਾਹਿਬ, ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਆਸਾ ਰਾਗ 'ਚ ਜਿਹੜਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਉਸ ਨੂੰ ਚੁਣਿਆ ਜੀ। ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਭਾਈ ਮੀਤ ਕੁਟੰਬ ਦੇਖ ਵਿਵਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਐਸਾ ਦੇਖ ਵਿਮੋਹਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ। ਬਿਨ ਸਾਧੂ ਸਭ ਧਰੋਹਣ ਧਰੋਏ ਰਹਾਓ। ਇਹ ਸਾਰੇ ਸ਼ਬਦ ਦਾ ਜਿਹੜਾ ਤੱਤ ਸਾਰ ਹੈ ਕਿ ਇਹ ਦੁਨੀਆ ਜਿਸ ਨੂੰ ਅਸੀਂ ਪ੍ਰਕਿਰਤੀ ਕਹਿੰਦੇ ਹਾਂ, ਕੁਦਰਤ ਕਹਿੰਦੇ ਹਾਂ, ਜਾਂ ਇਸ ਦਾ ਦੂਸਰਾ ਨਾਂ ਅਸੀਂ ਮਾਇਆ ਵੀ ਰੱਖ ਸਕਦੇ ਹਾਂ, ਕਿਉਂਕਿ ਬਹੁਤ ਵਾਰ ਅਸੀਂ ਇਸ ਦੇ ਵਿੱਚ ਰੁੱਝ ਕੇ ਦਾਤ ਪਿਆਰੀ ਵਿਸਰਿਆ ਦਾਤਾਰ, ਅਸੀਂ ਇਸ ਦੇ ਵਿੱਚ ਰੁੱਝ ਕੇ ਇਸ ਦੇ ਵਿੱਚ ਉਲਝ ਕੇ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਸਗਲੀ ਇਸ ਸੰਸਾਰ ਨੂੰ ਕਹਿੰਦੇ ਨੇ, ਉਸ
ਜਿਵੇਂ ਧਾਗੇ ਉਲਝ ਜਾਣ ਤਾਂ ਉਹਨੂੰ ਸੁਲਝਾਉਂਦੇ ਰਹੋ। ਜੀ ਸੋ ਕਈ ਇਹਦੇ 'ਚ ਹੀ ਇੰਨਾ ਕੁ ਗਵਾਚ ਜਾਂਦੇ ਨੇ ਕਿ ਇਸ ਦੇ ਪਿੱਛੇ ਜਿਹੜਾ ਕ੍ਰਿਤ ਹੈ, ਕ੍ਰਿਤ ਵਿੱਚ ਗਵਾਚ ਗਏ, ਕਰਤਾ ਭੁੱਲ ਗਿਆ। ਕਰਤਾ ਭੁੱਲ ਗਿਆ ਜੀ। ਕਰਤਾ ਰੱਬ ਹੈ, ਕ੍ਰਿਤ ਜਿਹੜੀ ਹੈ ਇਹ ਪ੍ਰਕਿਰਤੀ, ਮਾਇਆ, ਇਹ ਸਾਰਾ। ਜੀ ਹੁਣ ਕਈ ਵਾਰ ਜਦੋਂ ਅਸੀਂ ਗੁਰਬਾਣੀ ਵੱਲ ਦੇਖਦੇ ਹਾਂ, ਗੁਰੂ ਸਾਹਿਬਾਨ ਭਗਤ ਜਨਾਂ ਦੀ ਬਾਣੀ, ਤੇ ਆਮ ਲੋਕਾਂ ਦੇ ਸਮਝ ਗੋਚਰਾ ਕਰਨ ਦੇ ਲਈ ਜਿਹੜਾ ਡਾਇਲੈਕਟ ਆਮ ਨੂੰ ਸਮਝ ਆਉਂਦਾ ਹੈ, ਉਸ ਦੇ ਵਿੱਚ ਮਾਇਆ ਇੱਕ ਉਸ ਔਰਤ ਦੇ ਰੂਪ 'ਚ ਵੀ ਡਿਸਕਸ ਹੁੰਦੀ ਹੈ, ਜੀ ਕਿਉਂਕਿ ਫੀਮੇਲ ਵਰਜ਼ਨ ਹੈ ਕਿ ਜਿਸ ਨੇ ਸਭ ਨੂੰ ਬਿਨ ਦੰਤਾਂ ਜਗ ਖਾਇਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਕਿ ਵੀ ਇੱਕ ਪਾਸੇ ਮੋਹਣੀ ਹੈ, ਦਿਲ ਨੂੰ ਚੰਗੀ ਲੱਗਣ ਵਾਲੀ ਹੈ, ਇਸ ਲਈ ਇਹ ਭਰਮ ਦੇ ਵਿੱਚ ਭੁਲਾ ਦਿੰਦੀ ਹੈ। ਜੀ ਫਿਰ ਇਹ ਬਿਨਾਂ ਦੰਦਾਂ ਤੋਂ ਵੀ ਖਾ ਜਾਂਦੀ ਹੈ। ਇਹਦੇ ਅਦਰਵਾਈਜ਼ ਸਾਨੂੰ ਹੁਣ ਆਮ ਬੰਦਿਆਂ ਨੂੰ ਪਤਾ ਵੀ ਖਾਣ ਲਈ ਦੰਦ ਚਾਹੀਦੇ ਨੇ, ਵੀ ਇਹਦੇ ਕੋਈ ਦੰਦ ਤਾਂ ਹੈ ਨਹੀਂ, ਇਹ ਤੋਂ ਬਿਨਾਂ ਵੀ ਇਹਨੇ ਦੁਨੀਆ ਨੂੰ ਖਾਧਾ ਹੋਇਆ। ਤੇ ਜਾਂ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹਿ ਕਬੀਰ ਭਗਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਯਾਨੀ ਕਿ ਵੀ ਉਹਦਾ ਨੱਕ ਕੰਨ ਕੱਟ ਲਿਆ। ਹੁਣ ਆਮ ਜੇ ਤੁਸੀਂ ਉਹਦਾ ਲਿਟਰਲ ਅਰਥ ਕਰੋਗੇ ਫਿਰ ਤਾਂ ਵਾਕਈ ਉਹ ਫਿਜ਼ੀਕਲ ਬੀਇੰਗ ਹੈ, ਉਹਦਾ ਅਸੀਂ ਨੱਕ ਕੱਟਿਆ, ਕੰਨ ਕੱਟਿਆ। ਮਤਲਬ ਇਹ ਹੈ ਵੀ ਮਾਇਆ ਦਾ ਕੋਈ ਵੀ ਰੂਪ ਜਿਹੜਾ ਤੁਹਾਨੂੰ ਤੁਹਾਡੇ ਸਿਧਾਂਤ ਤੋਂ ਡੇਗਦਾ ਹੈ, ਜਿਹੜੇ ਰੱਬ ਦੇ ਵੱਲ ਤੁਰੇ ਹੋਏ ਨੇ, ਜਿਨ੍ਹਾਂ ਦਾ ਰੱਬ ਦੇ ਉੱਤੇ ਨਿਸ਼ਚਾ ਯਕੀਨੀ ਹੈ, ਉਹ ਕਿਸੇ ਟੈਂਪਟੇਸ਼ਨ ਦਾ ਸ਼ਿਕਾਰ ਨਹੀਂ ਹੁੰਦੇ। ਪਰ ਦੁਨਿਆਵੀ ਲੋਕ, ਕਹਿ ਕਬੀਰ ਭਗਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ, ਕਿ ਜਿਹੜੇ ਆਮ ਲੋਕ ਨੇ ਉਹ ਉਹਦੇ 'ਚ ਫਸ ਜਾਂਦੇ ਨੇ, ਔਰ ਜਿਹੜੇ ਰੱਬ ਦੇ ਬੰਦੇ ਨੇ ਉਹਨੂੰ ਸਮਝਦੇ ਨੇ ਵੀ ਇਹ ਜਿਹੜੀ ਟੈਂਪਟੇਸ਼ਨ ਹੈ ਮੇਰੀ ਵੈਰੀ ਹੈ, ਮੇਰੀ ਐਨਮੀ ਹੈ, ਇਹਨੂੰ ਮੈਂ ਨੇੜੇ ਨਹੀਂ ਲੱਗਣ ਦੇਣਾ। ਔਰ ਰਹਾਉ ਦੀ ਪੰਕਤੀ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ, ਐਸਾ ਦੇਖ ਵਿਮੋਹਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹਣ ਧੋਏ। ਕਿ ਦੁਨੀਆ ਦੇ ਵਿੱਚ ਬਹੁਤੇ ਇਸ ਮਾਇਆ ਦਾ ਰੂਪ ਦੇਖ ਕੇ ਇਸ ਦੀ ਪਕੜ ਦੇ ਵਿੱਚ ਆ ਜਾਂਦੇ ਨੇ, ਮੋਹਿਤ ਹੋ ਜਾਂਦੇ ਨੇ। ਤੇ ਜਿਹੜੇ ਸਾਧਕ ਨੇ, ਸਿੱਧ ਨੇ, ਸੁਰਦੇਵ ਨੇ, ਮਨੁੱਖ ਨੇ, ਜਿਹੜੇ ਬਿਨ ਸਾਧੂ ਸਭ ਧਰੋਹਣ ਤੋਂ, ਇਹਨਾਂ ਚੋਂ ਵੀ ਬਹੁਤ ਸਾਰੇ ਇਹਦੇ ਚੱਕਰ 'ਚ ਫਸ ਜਾਂਦੇ ਨੇ। ਔਰ ਸਿਰਫ ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਬੰਦਾ ਹੈ, ਸਾਧੂ ਹੈ, ਸਭ ਧਰੋਹਣ ਧੋਏ, ਜਿਹੜਾ ਇਸ ਤੋਂ ਬਚਿਆ ਹੋਇਆ। ਅਦਰਵਾਈਜ਼ ਜਿਹੜਾ ਵੱਡਾ ਹਿੱਸਾ ਹੈ ਉਹ ਭਾਵੇਂ ਸਾਧਕ ਨੇ, ਸਿੱਧ ਨੇ, ਸੁਰਦੇਵ ਨੇ, ਮਨੁੱਖ ਨੇ, ਉਹ ਇਹਦਾ ਸ਼ਿਕਾਰ ਹੁੰਦੇ ਨੇ। ਔਰ ਸ਼ੁਰੂਆਤ ਇਹ ਹੈ ਕਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਕਿ ਇਸ ਮਾਇਆ ਦੇ ਨਾਲ ਜਿਹਨੇ ਪਿਆਰ ਪਾਇਆ, ਮਾਇਆ ਪਹਿਲਾਂ ਉਹਨੂੰ ਹੀ ਖਾਂਦੀ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਜਿਹਨੇ ਭਾਵੇਂ ਅਜੇ ਪੂਰੀ ਪ੍ਰੀਤ ਨਾ ਵੀ ਪਾਈ ਹੋਏ, ਉਹਦੇ ਸਿਰਹਾਣੇ ਹੀ ਬੈਠਾ, ਉਹਦੇ ਕੋਲ ਬੈਠਾ, ਜਾਂ ਉਹਦਾ ਪ੍ਰਭਾਵ ਕਬੂਲਣ ਲੱਗਾ, ਉਹਨੂੰ ਵੀ ਉਹ ਜਿਹੜੀ ਹੈ ਡਰਾ ਦਿੰਦੀ ਹੈ। ਕਿ ਅਲਟੀਮੇਟਲੀ ਉਹ ਵੀ, ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ, ਹੁਣੇ ਡਰ ਦੀ ਗੱਲ ਹੀ ਹੈ ਵੀ ਜਿਹੜੇ ਵੱਡੇ ਵੱਡੇ ਲੋਕ ਨਜ਼ਰ ਆਉਂਦੇ ਨੇ, ਵੱਡੇ ਵੱਡੇ ਧਨਾੜ, ਵੱਡੇ ਵੱਡੇ ਕਾਰੋਬਾਰੀ, ਇਹ ਸਾਰੇ ਨੀਂਦ ਦੀਆਂ ਗੋਲੀਆਂ ਖਾ ਕੇ, ਸੈਡੇਟਿਵਸ, ਟ੍ਰੈਂਕੁਲਾਈਜ਼ਰਸ ਖਾ ਕੇ ਸੌਂਦੇ ਨੇ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ ਸੁਖ ਬੈਠਾਲੀ, ਜਿਹਨੇ ਥੋੜਾ ਜਿਹਾ ਨੇੜੇ ਕਰਕੇ ਸੁਖੀ ਬਿਠਾਇਆ ਉਹਨੂੰ, ਤਿਸ ਭਉ ਬਹੁਤ ਦਿਖਾਇਆ, ਉਹਨੂੰ ਵੀ ਡਰ ਦਿਖਾਇਆ। ਭਾਈ ਮੀਤ ਕੁਟੰਬ ਦੇਖ ਵਿਵਾਦੇ, ਹਮ ਆਈ ਵਸਗਦ ਗੁਰ ਪ੍ਰਸਾਦੇ। ਕਿ ਭਾਈ ਇਹ ਮਾਇਆ ਹੈ, ਇਹ ਧਨ ਹੈ, ਇਹ ਜਾਇਦਾਦ ਹੈ, ਜਿਹੜੀ ਕਿ ਭਰਾਵਾਂ ਦੇ ਵਿੱਚ, ਮੀਤ ਦੋਸਤਾਂ ਦੇ ਵਿੱਚ, ਕੁਟੰਬ ਪਰਿਵਾਰਾਂ ਦੇ ਵਿੱਚ ਵਿਵਾਦ, ਝਗੜੇ ਖੜੇ ਕਰਦੀ ਹੈ। ਵੀ ਕਿਵੇਂ ਲਾਲਚ ਦੇ ਵਸ ਕਿਵੇਂ ਝਗੜੇ ਹੁੰਦੇ ਨੇ, ਇਹ ਬਿਆਨ ਕਰਨ ਦੀ ਲੋੜ ਹੀ ਨਹੀਂ। ਹਮ ਆਈ ਵਸਗਤ ਗੁਰ ਪ੍ਰਸਾਦੇ, ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਸ ਟੈਂਪਟੇਸ਼ਨ ਨੂੰ, ਇਸ ਨਾਗਣੀ ਨੂੰ ਇਸ ਦੇ ਸਿਰ ਤੋਂ ਫੜਿਆ ਹੋਇਆ ਤੇ ਉਹਨੂੰ ਜਿਹੜਾ ਬਿਠਾਇਆ ਹੋਇਆ ਥੱਲੇ। ਫਿਰ ਰਹਾਉ ਦੀ ਪੰਕਤੀ ਮੈਂ ਵਿਚਾਰ ਲਈ, ਇੱਕ ਫਿਰੈ ਉਦਾਸੀ ਤਿਨ ਕਾਮ ਵਿਆਪੈ, ਇੱਕ ਸੰਚੈ ਗਿਰਹੀ ਤਿਨ ਹੋਏ ਨਾ ਆਪੈ, ਇੱਕ ਸਤੀ ਕਹਾਵੈ ਤਿਨ ਬਹੁਤ ਕਲ ਪਾਵੈ, ਹਮ ਹਰ ਰਾਖੇ ਲਗ ਸਤਿਗੁਰ ਪਾਵੈ। ਹੁਣ ਜਿਹੜੇ ਲੋਕ ਬ੍ਰਹਮਚਾਰੀ ਨੇ, ਗ੍ਰਸਤ ਤੋਂ ਦੌੜ ਜਾਂਦੇ ਸੀ ਕਿ ਜੀ ਇਹ ਮਾਇਆ ਦਾ ਰੂਪ ਹੈ ਔਰ ਇਸ ਤੋਂ ਡਰੋ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਉੱਥੋਂ ਤਾਂ ਤੁਸੀਂ ਦੌੜ ਆਏ, ਪਰ ਜਿਹੜੀਆਂ ਤੁਹਾਡੇ 'ਚ ਬਿਲਟ ਇਨ ਸੈਕਸ਼ੂਅਲ ਡਿਜ਼ਾਇਰਸ ਨੇ ਉਹ ਤਾਂ ਡੈਡ ਨਹੀਂ ਹੋਈਆਂ। ਸੋ ਤੁਸੀਂ ਅਤੀਤ ਤਾਂ ਹੋ ਗਏ, ਉਦਾਸੀ ਤਾਂ ਹੋ ਗਏ, ਕਿ ਫਿਰੈ ਉਦਾਸੀ ਤਿਨ ਕਾਮ ਵਿਆਪੇ,
ਉਹ ਅੱਡ ਹੋ ਕੇ ਵੀ ਦੁਨੀਆ ਤੋਂ ਉਸ ਲਸਟ ਦੇ ਵਿੱਚ, ਕਾਮ ਦੇ ਵਿੱਚ, ਸੈਕਸ਼ੂਅਲ ਡਿਜ਼ਾਇਰਸ ਦੇ ਵਿੱਚ ਫਸੇ ਹੋਏ ਨੇ। ਇੱਕ ਸੱਚੇ ਗਿਰਹੀ ਤਨ ਹੋਏ ਨਾ ਆਪੇ। ਦੂਜੇ ਜਿਹੜੇ ਗ੍ਰਸਤੀ ਨੇ, ਬੇਸ਼ੱਕ ਉਹ ਸੰਸਾਰ ਦੇ ਵਿੱਚ ਰਹਿੰਦੇ ਨੇ, ਲੇਕਿਨ ਉਹਨਾਂ ਦੇ ਅੰਦਰ ਵੀ ਚੰਨ ਹੈ, ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ। ਇੱਕ ਸੰਚੈ ਗਿਰਹੀ, ਸੰਜਾਂ ਦਾ ਇਕੱਠਾ ਕਰਨਾ। ਜਿਹੜੇ ਗ੍ਰਸਤੀ ਨੇ ਉਹ ਇਕੱਠਾ ਕਰਨ ਦੇ ਚੱਕਰ 'ਚ ਨੇ। ਇੱਕ ਸਤੀ ਕਹਾਵੈ ਤੈਨੂੰ ਬਹੁਤ ਗਲ ਪਾਵੈ। ਇੱਕ ਉਹ ਨੇ ਜਿਹੜੇ ਕਲੇਮ ਕਰਦੇ ਨੇ ਅਸੀਂ ਸਤੀ ਹੈ, ਪਰ ਉਹ ਵੀ ਅਲਟੀਮੇਟਲੀ ਕਿਤੇ ਨਾ ਕਿਤੇ ਮਾਇਆ ਦੇ ਚੱਕਰ ਦੇ ਵਿੱਚ। ਹੁਣ ਤੁਸੀਂ ਜਿੰਨੇ ਸਾਡੇ ਬਾਬੇ ਆਂਦੇ ਨੇ, ਜਿਨ੍ਹਾਂ ਨੂੰ ਸਾਰੇ ਮੱਥਾ ਟੇਕ ਰਹੇ ਹੁੰਦੇ ਨੇ ਲੰਮੇ ਪੈ ਕੇ, ਤੁਸੀਂ ਜਾ ਕੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ, ਤੁਹਾਡੇ ਵੱਲ ਦੇਖਦੇ ਨਹੀਂ ਹੋ। ਉਹਦੇ ਤੇ ਕਲਪ ਜਾਂਦੇ ਨੇ ਕਿ ਵੀ ਸਾਰਿਆਂ ਨੇ ਮੱਥਾ ਟੇਕਿਆ, ਇਹ ਕਿੱਥੋਂ ਫਤਿਹ ਵਾਲਾ ਆ ਗਿਆ। ਸੋ ਮਤਲਬ ਇਹ ਹੈ ਕਿ ਭਾਵੇਂ ਉਹਨਾਂ ਦਾ ਜੀਵਨ ਜਿੰਨਾ ਮਰਜ਼ੀ ਚੰਗਾ ਹੋਏ, ਪਰ ਇਹ ਵੀ ਮਾਇਆ ਦਾ ਇੱਕ ਰੂਪ ਹੈ। ਜਦੋਂ ਅਸੀਂ ਹਉਮੈ ਦਾ ਸੂਖਮ ਰੂਪ ਦੇਖਦੇ ਹਾਂ ਕਿ ਜਿਹੜਾ ਤੁਹਾਨੂੰ ਬਹੁਤ ਤਾਰੀਫ ਕਰੇ, ਤੁਹਾਡੇ ਪੈਰੀਂ ਹੱਥ ਲਾਏ, ਤੁਹਾਨੂੰ ਬਹੁਤ ਚੰਗਾ ਲੱਗਦਾ, ਪਰ ਜਿਹੜਾ ਦੂਸਰਾ ਤੁਹਾਡੇ ਤੋਂ ਹੋਏ, ਭਾਵੇਂ ਤੁਹਾਨੂੰ ਸਤਿਕਾਰ ਦੇ ਰਿਹਾ ਹੋ, ਪਰ ਲੱਗਦਾ ਕਿ ਵੀ ਨਹੀਂ ਇਹ ਖਤਰਨਾਕ ਹੈ, ਇਹ ਕੋਈ ਜਿਹੜਾ ਹੈ ਇਹਦੀ ਕੋਈ ਚਾਲ ਹੋਏਗੀ। ਹਮ ਹਰ ਰਾਖੇ ਲਗ ਸਤਿਗੁਰ ਪਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਅਸੀਂ ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਇਸ ਮਾਇਆ ਦੇ ਚੱਕਰ ਤੋਂ ਬਚ ਗਏ। ਤਪ ਕਰਤੇ ਤਪਸੀ ਭੁਲਾਏ, ਪੰਡਤ ਮੋਹੇ ਲੋਭ ਸੁਬਾਏ, ਤ੍ਰੈ ਗੁਣ ਮੋਹੇ ਮੋਹਾ ਆਕਾਸ਼, ਹਮ ਸਤਿਗੁਰ ਰਾਖੇ ਦੇ ਕਰ ਹਾਥ। ਕਿ ਵੱਡੇ ਵੱਡੇ ਤਪ ਕਰਨ ਵਾਲੇ ਤਪਸਵੀ, ਵੱਡੇ ਵੱਡੇ ਲਰਨਡ ਸਕਾਲਰ, ਪੰਡਤ, ਉਹ ਵੀ ਲੋਭ ਦੇ ਵਿੱਚ ਫਸ ਗਏ। ਔਰ ਰਜੋ ਤਮੋ ਸਤੋ ਤ੍ਰੈ ਗੁਣ ਮੋਹੇ ਮੋਇਆ ਆਕਾਸ਼। ਕਿ ਧਰਤੀ ਤੋਂ ਅਸਮਾਨ ਤੱਕ ਕੋਈ ਬਚਿਆ ਜਿਹੜਾ ਇਸ ਦੀ ਸਪੈਲ ਦੇ ਵਿੱਚ ਨਾ ਆਇਆ ਹੋਏ ਮਾਇਆ ਦੇ। ਹਮ ਸਤਿਗੁਰ ਰਾਖੇ ਦੇ ਕਰ ਹਾਥ। ਕਿਉਂਕਿ ਅਸੀਂ ਸਤਿਗੁਰੂ ਦੀ ਸ਼ਰਨ ਲਈ ਹੈ ਤੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਇਸ ਮੋਹ ਜਾਲ ਤੋਂ ਬਚਾਇਆ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੇ ਤੂੰ ਕਹਿ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾਮ। ਕਿ ਜਿਹੜੇ ਗਿਆਨਵਾਨ ਨੇ, ਰੱਬ ਦੇ ਨਾਲ ਜੁੜ ਕੇ ਜਿਨ੍ਹਾਂ ਨੇ ਉਸ ਬ੍ਰਹਮ ਗਿਆਨ ਨੂੰ, ਆਤਮ ਗਿਆਨ ਨੂੰ, ਤਤ ਗਿਆਨ ਨੂੰ ਹਾਸਲ ਕਰ ਲਿਆ, ਉਹ ਉਹਨਾਂ ਦੀ ਇਹ ਦਾਸੀ ਬਣ ਜਾਂਦੀ ਹੈ। ਔਰ ਜਿਵੇਂ ਹੈ ਹੁਣ ਗੱਲ ਤਾਂ ਇਹ ਹੈ ਕਿ ਭਾਈ ਚੇਰੀ ਕੀ ਸੇਵਾ ਕਰੇ। ਹੁਣ ਹੁੰਦਾ ਕੀ ਹੈ ਕਿ ਇਹ ਦਾਸੀ ਹੈ ਰੱਬ ਦੀ, ਲੇਕਿਨ ਅਸੀਂ ਜੇ ਉਹਦੇ ਗੁਲਾਮ ਹੈ ਤੇ ਫਿਰ ਠਾਕਰ ਨਹੀਂ ਦਿਸੈ, ਰੱਬ ਨਜ਼ਰ ਨਹੀਂ ਆਉਂਦਾ। ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਗਿਆਨਵਾਨ ਹੋ ਜਾਂਦੇ ਨੇ ਉਹਨਾਂ ਦੀ ਇਹ ਦਾਸੀ ਬਣ ਜਾਂਦੀ ਹੈ ਤੇ ਹੱਥ ਜੋੜ ਕੇ ਉਹਨਾਂ ਦੀ ਜਿਹੜੀ ਹੈ ਸੇਵਾ ਦੇ ਵਿੱਚ ਜੁਟੀ ਹੁੰਦੀ ਹੈ। ਤੇ ਫਿਰ ਉਹ ਇਹੀ ਕਹਿੰਦੀ ਹੈ ਮਾਇਆ ਕਿ ਜੋ ਤੂੰ ਕਹੇ ਸੋ ਕਾਰ ਕਮਾਵਾਂ। ਕਿ ਮੈਂ ਜੋ ਤੂੰ ਕਹੇਗਾ ਮੈਂ ਉਹੀ ਕੰਮ ਕਰਾਂਗੀ। ਜਨ ਨਾਨਕ ਗੁਰਮੁਖ ਨੇੜ ਨਾ ਆਵਾਂ, ਮੈਂ ਰੱਬ ਦੇ ਬੰਦਿਆਂ ਦੇ ਨੇੜੇ ਨਹੀਂ ਆਵਾਂਗੀ। ਔਰ ਇਹਨੂੰ ਹੀ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹਿ ਕਬੀਰ ਭਗਤਨ ਕੀ ਬੈਰਨ, तीन लोग की प्यारी। सो कहना भी भगतां दे नेड़े नहीं आंदी। सो जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਜ਼ ਕਰ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਗੁਰੂ ਜੀ ਦੀ ਬਖਸ਼ੀ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।